अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਹੋ ਐਸਐਮਐਸ ਪੰਜਾਬੀ ਜੇ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਲੋ ਜੀ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਕੱਲ ਜਿਹੜੀਆਂ ਤੁਸੀਂ ਮੈਨੂੰ ਦਿੱਤੀਆਂ ਨੇ ਮੁਬਾਰਕਾਂ ਉੱਤੇ ਥੱਲੇ ਰੱਖ ਕੇ ਦਰਾਦਨ ਮੁਬਾਰਕਾਂ ਆਈਆਂ ਨੇ ਮੈਂ ਕਹਿੰਦਾ ਕਿ ਹਰ ਦੂਜਾ ਕਮੈਂਟ ਮੁਬਾਰਕ ਹੋਏ ਜੀ ਨਵੀਂ ਜੈਕਟ ਲੈ ਲਈ ਹੈ ਨਵੀਂ ਜੈਕਟ ਪਾ ਕੇ ਆ ਗਿਆ ਉਹ ਅੱਜ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਤੇ ਮੁਬਾਰਕ ਬਣਦੀ ਹੈ ਜੀ ਉਹ ਬੜੀਆਂ ਤੁਸੀਂ ਮੁਬਾਰਕਾਂ ਦਿੱਤੀਆਂ ਬਹੁਤ ਸ਼ੁਕਰੀਆ ਤੁਹਾਡੀਆਂ ਮੁਬਾਰਕਾਂ ਦਾ ਲੇਕਿਨ ਇੱਕ ਵਾਰੀ ਫੇਰ ਤੁਹਾਡੇ ਨਾਲ ਹੱਥ ਹੋ ਗਿਆ ਔਰ ਇਹ ਹੱਥ ਜਿਹੜਾ ਇਹ ਪਿਛਲੀ ਵਾਰੀ ਵੀ ਹੋਇਆ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਮੈਂ ਨਵੀਂ ਜੈਕਟ ਲਵਾਂਗਾ ਜਾਂ ਨਵੀਂ ਕੋਈ ਸ਼ਰਟ ਕੁਝ ਵੀ ਚੀਜ਼ ਮੈਂ ਨਵੀਂ ਲੈਣੀ ਹੈ ਤੇ ਮੈਂ ਸਭ ਤੋਂ ਪਹਿਲੇ ਤੁਹਾਨੂੰ ਦੱਸਣਾ ਕਿ ਲੋ ਜੀ ਆ ਨਵੀਂ ਆ ਜਿਹੜੀ ਮੈਂ ਹੁਣ ਪਾਈ ਆ ਇਹ ਵੀ ਪੁਰਾਣੀ ਹੈ ਸ਼ਾਇਦ ਤੁਸੀਂ 2 ਸਾਲ ਪਹਿਲੇ ਦੇਖੀ ਹੋਏ ਲੇਕਿਨ ਉਹ ਕੱਲ ਜਿਹੜੀ ਜੈਕਟ ਸੀ ਗ੍ਰੇ ਔਰ ਬਲੂ ਵਾਲੀ ਜਿਹੜੀ ਮੈਂ ਪਾ ਕੇ ਬੈਠਾ ਸੀ ਉਹਦੀ ਵੀ ਇੱਕ ਸਟੋਰੀ ਆ ਹਾਂਜੀ ਉਹਦੀ ਕਹਾਣੀ ਮੈਂ ਤੁਹਾਨੂੰ ਸੁਣਾ ਦਿੰਦਾ ਵਾ ਲੇਕਿਨ ਤੁਹਾਨੂੰ ਸੁਣ ਕੇ ਅਫਸੋਸ ਹੋਏਗਾ ਕਿ ਉਹ ਜੈਕਟ ਵੀ ਨਵੀਂ ਨਹੀਂ ਉਹ ਮੈਂ ਹੈਰਾਨ ਗਿਆ ਯਾਰ ਤੁਸੀਂ ਜੈਕਟ ਦੇਖ ਕੇ ਹੋਰ ਹੀ ਨਹੀਂ ਕੀਤਾ ਉਹਦੇ 'ਤੇ ਉਹ ਬਈ ਉਸ ਜੈਕਟ ਦੇ ਇੱਕ ਸਾਈਡ 'ਤੇ ਬਾਜ਼ੂ 'ਤੇ ਚਿੱਟਾ ਰੰਗ ਲੱਗਾ ਹਾਂ ਚਿੱਟਾ ਰੰਗ ਲੱਗਾ ਉਹਦਾ ਬੇੜਾ ਗਰਕ ਹੋਇਆ ਪਿਆ ਉਹ ਤੁਸੀਂ ਉਹ ਵੀ ਨਹੀਂ ਦੇਖਿਆ ਤੁਸੀਂ ਸਿੱਧੀਆਂ ਹੀ ਮੁਬਾਰਕਾਂ ਦੇਤੀਆਂ ਕਿ ਨਵੀਂ ਜੈਕਟ ਉਹ ਭਾਈ ਉਹ 8 ਸਾਲ ਪੁਰਾਣੀ ਜੈਕਟ 2-3 ਸਾਲ ਬਹੁਤ ਪੁਰਾਣੀ ਜੈਕਟ ਆ ਉਹ ਮੈਂ ਹੋਇਆ ਇੱਦਾਂ ਕਿ ਕੱਲ ਮੈਂ ਜਿਹੜਾ ਸਟੋਰ ਦੇ ਵਿੱਚ ਕੋਈ ਚੀਜ਼ਾਂ ਇੱਧਰ ਉੱਧਰ ਕਰ ਰਿਹਾ ਸੀ ਉੱਥੇ ਮੈਂ ਦੇਖਿਆ ਜਨਾਬ ਆ ਜੈਕਟ ਲਟਕਦੀ ਪਈ ਮੈਂ ਕਿਹਾ ਉਹ ਹੋਇਆ ਤੇ ਮੈਂ ਭੁੱਲ ਹੀ ਗਿਆ ਸੀ ਯਾਰ ਇਹ ਤਾਂ ਬੜੀ ਪੁਰਾਣੀ ਯਾਰ ਇਹ ਤਾਂ ਇੰਟੀਕਸ ਹੈ ਹਾਂ ਮੈਂ ਉਹ ਜੈਕਟ ਚੁੱਕਿਆ ਯਕੀਨ ਕਰੋ ਉਹਨੂੰ ਉੱਲੀ ਲੱਗੀ ਹੋਈ ਸੀ ਜੈਕਟ ਮਜ਼ਾਕ ਨਹੀਂ ਕਰ ਅੱਲਾ ਦੀ ਕਸਮ ਹੈ ਉਸ ਜੈਕਟ ਨੂੰ ਉੱਲੀ ਲੱਗੀ ਹੋਈ ਸੀ ਤੇ ਮੈਂ ਦੇਖ ਕੇ ਮੈਂ ਕਿਹਾ ਓਏ ਹੋਏ ਐਡੀ ਚੰਗੀ ਭਲੀ ਜੈਕਟ ਬਰਬਾਦ ਹੋਈ ਪਈ ਹੈ ਮੈਂ ਭੁੱਲ ਹੀ ਗਿਆ ਯਾਦ ਨਹੀਂ ਇਹਨੂੰ ਉੱਲੀ ਲੱਗੀ ਹੋਈ ਹੈ ਤੇ ਉਹ ਹੁੰਦਾ ਤੇ ਇਦਾਂ ਹੀ ਵੀ 8 ਸਾਲ ਪੁਰਾਣੀ ਜੈਕਟ ਆ ਉੱਲੀ ਲੱਗੀ ਚੱਲ ਚੁੱਕ ਕੇ ਸੁੱਟ ਦੇ ਮੈਂ ਕਿਹਾ ਨਹੀਂ ਇਹ ਨਹੀਂ ਹੋ ਸਕਦਾ ਜੈਕਟ ਮੈਂ ਸੁੱਟ ਦਿਆਂ ਨਾਇਬ ਜੈਕਟ ਆ ਉਹ ਮੈਂ ਜਨਾਬ ਉੱਥੇ ਚੁੱਕੀ ਆ ਉਹ ਫਿਰ ਮੈਂ ਜੋ ਟਾਕੀ ਮਾਰ ਕੇ ਸਾਫ਼ ਕੀਤੀ ਆ ਹਾਏ ਹਾਏ ਉਹ ਜਨਾਬ ਲਿਸ਼ਕਾ ਕੇ ਰੱਖ ਦਿੱਤੀ ਮੈਂ ਲੇਕਿਨ ਇੱਕ ਪ੍ਰੋਬਲਮ ਉਹਦੇ 'ਚ ਰਹਿ ਗਈ ਕਿ ਉਹ ਜਨਾਬ ਉਹ ਜਿਹੜਾ ਚਿੱਟਾ ਜਿਹਾ ਪੇਂਟ ਲੱਗਾ ਸੀ ਉੱਥੋਂ ਪਤਾ ਨਹੀਂ ਕਿੱਥੋਂ ਲੱਗਾ ਬਹੁਤ ਪੁਰਾਣਾ ਸ਼ਾਇਦ ਐਸੇ ਲਈ ਮੈਂ ਟੰਗ ਦਿੱਤੀ ਸੀ ਕਿ ਯਾਰ ਇਹ ਲੱਗ ਗਿਆ ਪੇਂਟ ਜਿਹਾ ਚਲੋ ਕੋਈ ਨਹੀਂ ਵਿਹਲੇ ਟਾਈਮ ਕੋਈ ਸਾਫ਼ ਕਰਾਂਗੇ ਉਹ ਲੇਕਿਨ ਉਹ ਮੈਂ ਜਨਾਬ ਫਿਰ ਮੈਂ ਪੈਟਰੋਲ ਵੀ ਲਾਇਆ ਉਹਦੇ 'ਤੇ ਬੜੀਆਂ ਚੀਜ਼ਾਂ ਬਲੀਚ ਵੀ ਉਹ ਗਿਆ ਹੀ ਨਹੀਂ ਉਹ ਜਾ ਹੀ ਇਹ ਹੁਣ ਤੁਸੀਂ ਮੈਨੂੰ ਦੱਸਣਾ ਕਿ ਵੀ ਇਹ ਕਿੱਦਾਂ ਠੀਕ ਹੋਣੀ ਸੁੱਟਣੀ ਤਾਂ ਮੈਂ ਹੈ ਨਹੀਂ ਗੀ ਤੁਹਾਨੂੰ ਪਤਾ ਮੇਰੇ ਕੋਲ ਚੀਜ਼ਾਂ ਬੜੀਆਂ ਪੁਰਾਣੀਆਂ ਹੁੰਦੀਆਂ ਕੋਈ 10 ਸਾਲ ਹੋ ਗਏ ਕਿਸੇ ਚੀਜ਼ ਨੂੰ ਕਿਸੇ ਨੂੰ ਜੈਕਟ ਨੂੰ 14 ਸਾਲ ਪੁਰਾਣੀ ਜੈਕਟ ਮੇਰੇ ਕੋਲ ਸੀ ਯਕੀਨ ਕਰੋ ਇਤਨੀ ਕਮਾਲ ਔਰ ਮੇਰੇ ਦਿਲ ਦੇ ਬੜੇ ਕਰੀਬ ਹੈ ਮੈਂ ਬਹੁਤ ਪਾਈ ਇੰਨੀ ਕੁ ਪਾਈ ਕਿ ਉਹ ਕਈ ਵਾਰੀ ਫਟ ਗਈ ਅਤੇ ਉਹਨੂੰ ਮੈਂ ਉਹ ਰਫੂ ਕਰਵਾਇਆ ਫਿਰ ਮੈਂ ਕਿਹਾ ਨਹੀਂ ਸੁੱਟਣਾ ਨਹੀਂਗਾ ਹਾਲਾਂਕਿ ਹੁੱਦਾਂ ਇੱਦਾਂ ਹੀ ਕਿ ਫਟ ਗਈ ਸੁੱਟ ਦੇ ਜਾ ਕੇ ਨਵੀਂ ਲੈ ਲਓ ਮੈਂ ਕਿਹਾ ਨਹੀਂ ਆਹ ਨਹੀਂ ਹੋ ਸਕਦਾ ਯਾਰ ਜੈਕਟ ਇਹੀ ਠੀਕ ਕਰਵਾਉਣੀ ਉਹ ਰਫੂ ਕਰਵਾਇਆ ਉਹਨੂੰ ਬੜੀ ਵਾਰੀ ਉਹ ਫਿਰ ਹੋਇਆ ਕਿ ਐਂਡ ਦੇ ਵਿੱਚ ਉਹਦੀ ਜ਼ਿਪ ਹੀ ਟੁੱਟ ਗਈ ਜ਼ਿਪ ਖਰਾਬ ਹੋ ਗਈ ਉਹ ਮੈਂ ਲੈ ਗਿਆ ਫਿਰ ਵੀ ਨਹੀਂ ਸੁੱਟੀ ਮੈਂ ਲੈ ਗਿਆ ਮੈਂ ਉਹ ਲੈ ਗਿਆ ਜਿਹੜਾ ਨਹੀਂ ਹੁੰਦਾ ਕਾਰੀਗਰ ਮੈਂ ਕਿਹਾ ਯਾਰ ਇਹਦੀ ਜ਼ਿਪ ਠੀਕ ਕਰ ਦੇ ਉਹਨੇ ਪਹਿਲੇ ਜੈਕਟ ਦੇਖੀ ਉਹਨੂੰ ਤਰੋਂਪੇ ਜਿਹਨੇ ਲੱਗੇ ਹੋਏ ਸੀਗੇ ਮੇਰਾ ਮਤਲਬ ਹੈ ਕਿ ਪੈਚ ਜਿਹਨੇ ਲੱਗੇ ਉਹਨੇ ਉਹ ਦੇਖੇ ਉਹਦੀ ਹਾਲਤ ਦੇਖੀ ਕਹਿੰਦਾ ਭਾਵੇਂ ਇਹਨੂੰ ਸੁੱਟ ਦੇ ਹੁਣ ਤੁਹਾਡੀ ਮਿਹਰਬਾਨੀ ਹੈ ਮੈਂ ਹੱਥ ਜੋੜਦਾ ਮੈਂ ਠੀਕ ਨਹੀਂ ਕਰ ਸਕਦਾ ਮੈਂ ਕਿਹਾ ਨਹੀਂ ਤੂੰ ਕਰ ਸਕਦਾ ਯਾਰ ਕਰ ਦੇ ਨਵੀਂ ਜ਼ਿਪ ਲਾ ਦੇ ਕਹਿੰਦਾ ਭਾਵੇਂ ਇਹਨਾਂ ਦੇ ਪਰਖ ਝੋੜੇ ਪਏ ਨੇ ਬਸ ਕਰੋ ਤੁਹਾਡੀ ਮਿਹਰਬਾਨੀ ਹੈ ਮੈਂ ਆਪ ਤੁਹਾਨੂੰ ਲੈ ਦਿੰਦਾ ਵਾ ਮੇਰੇ ਕੋਲ ਲੈ ਲਓ ਮੈਂ ਕਿਹਾ ਨਹੀਂ ਯਾਰ ਇਹ ਪੈਸੇ ਦੀ ਗੱਲ ਕੋਈ ਨਹੀਂ ਚੀਜ਼ ਦੀ ਗੱਲ ਹੁੰਦੀ ਹੈ ਮੈਂ ਨਹੀਂ ਸੁੱਟਦਾ ਹਾਂ ਉਹ ਜਨਾਬ ਉਹ ਸੁੱਟਣੀ ਪਈ ਮੈਨੂੰ ਤੇਰੇ 'ਤੇ ਪੱਥਰ ਰੱਖ ਕੇ ਮੈਂ ਸੁੱਟੀ ਆ ਯਕੀਨ ਕਰੋ ਉਹ ਮੈਂ ਕਈ ਦਿਨ ਅਫਸੋਸ ਹੀ ਕਰਦਾ ਰਿਹਾ ਮੈਂ ਕਿਹਾ ਯਾਰ ਚੰਗੀ ਭਲੀ ਸੀਗੀ ਯਾਰ ਜ਼ਿਪ ਨਾ ਇਹਦੀ ਟੁੱਟਦੀ ਆ ਹੋਰ 10 ਸਾਲ ਕੱਢ ਜੇ 28 ਸਾਲ ਹੋ ਜਾਣੇ ਸੀ ਲੇਕਿਨ ਯਾਰ ਉਹ ਜਨਾਬ ਉਹ ਇਹ ਫਿਰ ਮੈਨੂੰ ਯਾਦ ਆ ਗਈ ਮੈਂ ਕਿਹਾ ਯਾਰ ਇਹ ਪਈ ਉੱਥੇ ਅਤੇ ਇਹਨੂੰ ਪਾਓ ਹੁਣ ਕੱਢੋ ਇਹਨੂੰ ਕੱਢੋ ਹਾਂ ਅਤੇ ਉਹ ਮੈਂ ਕੱਢ ਕੇ ਕੱਲ੍ਹ ਪਾਈ ਅਤੇ ਮਾਜ਼ਰਤ ਦੇ ਨਾਲ ਉਹ ਹਾਂਜੀ ਮੁਬਾਰਕ ਤੁਹਾਡੀ ਜ਼ਾਏ ਗਈ ਆ ਕਿਉਂਕਿ ਉਹ ਬਹੁਤ ਪੁਰਾਣੀ ਜੈਕਟ ਬਹੁਤ ਹੀ ਪੁਰਾਣੀ ਜੈਕਟ ਆ ਮੈਂ ਹੁਣ ਤੁਹਾਨੂੰ ਖਬਰ ਦੇਣ ਲੱਗਾ ਵਾਂ ਅੱਜ ਦੀ ਉਹ ਖਬਰ ਕੀ ਆ ਉਹ ਜਨਾਬ ਆਪਣਾ ਜਿਹੜਾ ਡੀਜੇ ਵਾਲਾ ਬਾਬੂ ਨਹੀਂ ਗਾ ਬੋਲੇ ਤੇਰੇ ਡੀਜੇ ਵਾਲੇ ਬਾਬੂ ਡੀਜੇ ਵਾਲਾ ਬਾਬੂ ਜਿਹੜਾ
ਉਹਨੇ ਤਿਲ ਦਾ ਜ਼ੋਰ ਲਾ ਲਿਆ ਕਿ ਕਿਸੇ ਤਰੀਕੇ ਨਾਲ ਜਿਹੜੀ ਆ ਨੌਜਵਾਨ ਨਸਲ ਆ ਇਹਨੂੰ ਕਾਬੂ ਕੀਤਾ ਜਾਏ। ਉਹ ਤੁਹਾਨੂੰ ਪਤਾ ਕਿ ਉਹ ਭੱਜਦਾ ਜਾਂਦਾ ਸੀ ਯੂਨੀਵਰਸਿਟੀ 'ਚ, ਉੱਥੇ ਜਾ ਕੇ ਪਤਾ ਨਹੀਂ ਕਿਹਨੂੰ ਮਿਲ, ਜੱਫੀਆਂ ਪਾ, ਪੱਪੀਆਂ ਦੇ, ਪੱਪੀਆਂ ਲੈ, ਸਟੂਡੈਂਟਾਂ ਨੂੰ ਕਹਿ ਕਿ ਬਈ ਤੁਹਾਡੀ ਮਿਹਰਬਾਨੀ ਆ ਕਿ ਅਸੀਂ ਜ਼ਿੰਦਾਬਾਦ ਆ, ਮੇਰਾ ਮਤਲਬ ਹੈ ਕਿ ਫੌਜ ਜ਼ਿੰਦਾਬਾਦ, ਅਤੇ ਬਾਕੀ ਜਿਹੜਾ ਨਾ ਮੈਂ ਵੀ ਜ਼ਿੰਦਾਬਾਦ ਆ, ਅਤੇ ਉਹ ਫੀਲਡ ਮਾਰਸ਼ਲ ਵੀ ਹਯਾਤ ਅਲੀ ਵਾਹ ਹਯਾਤੀ ਵਾਲਾ ਕੰਮ ਜਿਹੜਾ ਉਹ ਵੀ ਜ਼ਿੰਦਾਬਾਦ ਆ। ਹਾਂ, ਅਤੇ ਇੱਧਰ ਨੂੰ ਆਓ, ਤੁਸੀਂ ਛੱਡੋ ਇਮਰਾਨ ਖਾਨ ਨੂੰ, ਛੱਡੋ ਸਵਾਲਾਂ ਨੂੰ, ਛੱਡੋ ਪੜ੍ਹਾਈ ਲਿਖਾਈ ਨੂੰ, ਇੱਧਰ ਆਓ ਤੁਸੀਂ। ਜਿਵੇਂ ਪਹਿਲੇ ਤੁਸੀਂ ਪਾਗਲ ਹੁੰਦੇ ਸੀ, ਨੀਮ ਪਾਗਲ ਜਿਹੇ ਹੁੰਦੇ ਸੀ ਤੁਸੀਂ, ਅਸੀਂ ਜਿੱਦਣ ਤੁਹਾਨੂੰ ਲਾਈਦਾ ਸੀ ਤੁਸੀਂ ਲੱਗ ਜਾਂਦੇ ਸੀ, ਅਤੇ ਹੁਣ ਕੀ ਹੋ ਗਿਆ ਤੁਹਾਨੂੰ? ਹੁਣ ਤੁਸੀਂ ਕਿਉਂ ਜਿਹੜਾ ਨਾ ਅਜੀਬੋ ਗਰੀਬ ਸਵਾਲ ਕਰ ਰਹੇ ਹੋ ਸਾਡੇ ਕੋਲ ਕਿ ਬਈ ਆਪਣੇ ਆਇਨੀ ਕਿਰਦਾਰ ਅਤੇ ਦਾਇਰੇ ਦੇ ਵਿੱਚ ਵਾਪਸ ਜਾਓ ਤੁਸੀਂ, ਆਹ ਕੀ ਸਿਆਸਤ 'ਚ ਮੁਦਾਖਲਤ ਆ ਕੀ ਤੁਸੀਂ ਧਾਂਦਲੀ ਕਰਦੇ? ਇੱਦਾਂ ਦੇ ਸਵਾਲ ਨਾ ਕਰੋ ਸਾਡੇ ਕੋਲ। ਸਾਡੇ 'ਚ ਆ ਕੇ ਬਸ ਉਹ ਜ਼ਿੰਦਾਬਾਦ ਵਾਲੇ ਨਾਰੇ ਲਾਓ। ਲੇਕਿਨ ਉਹ ਜਿੱਥੇ ਗਿਆ ਵਿਚਾਰਾ ਉੱਥੇ ਹੀ ਯਕੀਨ ਕਰੋ ਖੱਜਲ ਖਰਾਬੀ ਹੋਈ ਉਹਦੀ ਡੀਜੀ ਵਾਲੇ ਦੀ। ਉਹ ਜਦੋਂ ਨਿਕਲ ਕੇ ਸਾਹਮਣੇ ਆਇਆ ਉਦੋਂ ਹੀ ਯਕੀਨ ਕਰੋ ਉਹਨੂੰ ਉਹ ਪਈਆਂ ਨੇ, ਮੇਰਾ ਮਤਲਬ ਹੈ ਕਿ ਸਲਵਾਤਾਂ ਸੁਣਾਈਆਂ ਨੇ, ਅਤੇ ਬਾਬਾ ਜੀ ਕਹਿੰਦੇ ਉਹ ਕਹਦੇ ਕੋਈ ਐਸੀ ਗੱਲ ਨਹੀਂ ਕਿ ਲੱਖ ਦੀਆਂ ਲਾਹਨਤਾਂ ਭੇਜੀਆਂ ਲੋਕਾਂ ਨੇ। ਮੈਂ ਕਿਹਾ ਬਾਬਾ ਜੀ ਕਹਿ ਸਕਦੇ ਨੇ, ਉਹ ਕਹਿੰਦੇ ਵੀ ਬੜੀ ਲਾਹਨਤ, ਇੰਨੀ ਲਾਹਨਤ ਪਈ ਹੈ ਯਕੀਨ ਕਰੋ ਉਹਦਾ ਮੂੰਹ ਹੀ ਬਦਲ ਗਿਆ, ਦੰਦ ਪੈ ਪਿਆ, ਕਿਉਂਕਿ ਝੂਠ ਹੀ ਹੈ ਨਾ। ਜਦੋਂ ਆਉਂਦਾ ਝੂਠ ਬੋਲਦਾ, ਜਦੋਂ ਆਉਂਦਾ ਸੁਬਾਹ ਝੂਠ, ਸ਼ਾਮ ਝੂਠ, ਦੁਪਹਿਰੇ ਝੂਠੋ ਝੂਠ 47, ਅਤੇ ਉਹ ਲਾਜ਼ਮੀ ਗੱਲ ਹੈ। ਉਹ ਕਾਬੂ ਨਹੀਂ ਆਇਆ ਇਹਨਾਂ ਦੇ। ਉਹ ਇਹਨਾਂ ਨੂੰ ਸਮਝ ਆਈ ਕਿ ਉਸਤਾਦ ਇੱਦਾਂ ਜਿਹੜਾ ਅਸੀਂ ਲੂਰ ਫਿਰ ਰਹੇ ਹਾਂ ਨਾ, ਯੂਨੀਵਰਸਿਟੀਆਂ ਜਾ ਰਹੇ ਹਾਂ, ਆਪਣਾ ਸਕੂਲਾਂ ਕਾਲਜਾਂ 'ਚ, ਇਹਨਾਂ ਨੇ ਕਾਬੂ ਨਹੀਂ ਆਉਣਾ। ਇਹ ਕਾਬੂ ਕਿੱਦਾਂ ਆਉਣਗੇ? ਇਹ ਸੋਸ਼ਲ ਮੀਡੀਆ ਦੇ ਜਿਹੜੇ ਆਪਣਾ ਬੜੇ ਨਾਮ ਨੇ, ਬੜੇ ਲੋਕ ਨੇ, ਆ ਜਿਹੜੇ ਯੂਟਿਊਬਰ ਨੇ, ਆ ਯੂਟਿਊਬਰਾਂ ਨੂੰ ਫੜੋ ਅਤੇ ਫੜ ਕੇ ਜਿਹੜਾ ਨਾ ਉਹਨਾਂ ਨੂੰ ਸਾਈਡ 'ਤੇ ਲਾ ਕੇ ਉਹਨਾਂ ਨੂੰ ਆਪਣੇ ਵੱਲ ਕਰੋ। ਔਰ ਇਹਦਾ ਆਗਾਜ਼ ਤੁਹਾਨੂੰ ਪਤਾ ਹੋ ਗਿਆ ਸੀ, ਡੱਕੀ ਭਾਈ ਸਭ ਤੋਂ ਪਹਿਲਾ ਸ਼ਿਕਾਰ ਬਣਿਆ ਇਹਨਾਂ ਦਾ, ਵੱਡੇ ਭਾਈ, ਹਾਂ ਸਾਰਾ ਬਿਗ ਬ੍ਰਦਰ ਇਹ ਉਹ ਸਾਰਾ। ਉਹਦੇ ਬਾਅਦ ਜਿੰਨੇ ਵੀ ਦੂਜੇ ਨੋਨ ਪੋਲੀਟੀਕਲ ਆਪਣਾ ਫੈਮਿਲੀ ਵੀ ਲੋਕ ਨੇ, ਇਹਨਾਂ ਨੂੰ ਫੜ ਕੇ ਇਹਨਾਂ ਦਾ ਕੋਈ ਲੋਕਾਂ ਨੇ ਇਹਨਾਂ ਨੂੰ ਸੀਰੀਅਸ ਲਿਆ ਨਹੀਂ ਕਿ ਯਾਰ ਉਹ ਅਸੀਂ ਪਹਿਲੇ ਹੀ ਉਹਨਾਂ ਨੂੰ ਨਹੀਂ ਦੇਖਦੇ, ਅਤੇ ਸਾਨੂੰ ਕੀ ਲੱਗੇ ਜੋ ਵੀ ਹੈ। ਲੇਕਿਨ ਹੁਣ ਇਹਨਾਂ ਸਮਝ ਆਈ ਕਿ ਹੁਣ ਜਿਹੜੇ ਆ ਸਿਆਸਤ 'ਤੇ ਗੱਲਾਂ ਕਰਦੇ ਆ, ਖਾਸ ਤੌਰ 'ਤੇ ਜਿਹੜੀ ਇਹਨਾਂ ਦੀ ਢੋਲਕੀ ਵਜਾਉਂਦੇ ਆ ਲੋਕ, ਹੁਣ ਉਹ ਯੂਟਿਊਬਰ ਸਾਰੇ ਇਕੱਠੇ ਕੀਤੇ ਜਾਣ ਅਤੇ ਉਹ ਯੂਟਿਊਬਰਾਂ 'ਤੇ ਜਿਹੜਾ ਨਾ ਉਹ ਬਿਆਨੀਆਂ ਚਲਾਇਆ ਜਾਏ ਸਾਡਾ ਆਪਣਾ ਮਨਪਸੰਦ। ਅਤੇ ਉਹ ਅੱਜ ਡੀਜੇ ਵਾਲੇ ਬਾਬੂ ਨੇ ਸਾਰੇ ਯੂਟਿਊਬਰ ਕੇ ਪਤਾ ਲੱਗੇ ਜੀ ਬੁਲਾਏ ਨੇ, ਅਤੇ ਬੁਲਾ ਕੇ ਬਿਠਾਏ ਨੇ, ਅਤੇ ਬਿਠਾ ਕੇ ਇਹਨਾਂ ਨੂੰ ਉਹੀ ਦਰਸ ਦਿੱਤਾ ਜਿਹੜਾ ਕੋਈ ਦਿੰਦਾ ਕਿ ਬਈ ਆਪਣਾ ਜ਼ਿੰਦਾਬਾਦ ਦੇ ਨਾਅਰੇ ਲਾਓ ਸਾਡੇ, ਅਤੇ ਇਮਰਾਨ ਖਾਨ ਤੋਂ ਜਿਹੜਾ ਨਾ ਪਿੱਛੇ ਹਟਾਓ ਲੋਕਾਂ ਨੂੰ। ਇਹਨਾਂ ਨੂੰ ਕਹੋ ਕਿ ਬਈ ਆਓ ਇੱਥੋਂ ਹਟੋ ਅਤੇ ਵਾਪਸ ਉਸੇ ਕੰਮ 'ਤੇ ਆਓ ਜਿਸ ਕੰਮ 'ਤੇ ਤੁਸੀਂ ਪਹਿਲੇ ਲੱਗੇ ਸੀ, ਜ਼ਿੰਦਾਬਾਦ ਵਾਲੇ ਕੰਮ 'ਤੇ। ਹੁਣ ਤਾਂ ਖੈਰ ਉਹ ਵੀ ਬੜਾ ਮੁਸ਼ਕਿਲ ਹੋ ਗਿਆ, ਲੇਕਿਨ ਖੈਰ ਇਹਨੇ ਬਲੂ ਕੇ ਜਿਹੜਾ ਨਾ ਉਹ ਹਿਸਾਬ ਕਿਤਾਬ ਲਾਇਆ, ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਜਿਹੜੀ ਆਪਣਾ ਤੁਹਾਨੂੰ ਸੁਣਦੇ ਨੇ ਲੋਕ, ਹਾਂ ਉਹ ਬਈ ਇਹ ਸਮਝਣਾ ਪੈਣਾ ਵਾ ਕਿ ਲੋਕੀ ਕਿਹਨੂੰ ਸੁਣਦੇ ਆ? ਜਿਹੜਾ ਹੱਕ ਸੱਚ ਦੀ ਗੱਲ ਕਰਦਾ ਉਹਨੂੰ ਸੁਣਦੇ ਆ। ਜਿਨ੍ਹਾਂ ਨੂੰ ਤੁਸੀਂ ਬਲਾਕ ਕਰੀ ਜਾਂਦੇ ਆ, ਤਰ੍ਹਾਂ ਦਾ ਵੀ ਚੈਲੰਜ ਬਾਗ, ਉਹਦਾ ਵੀ ਕਰ, ਮੇਰਾ ਵੀ ਕਰ, ਹਾਂ ਸਾਰੇ ਇਹਨਾਂ ਨੂੰ ਲੋਕ ਕਿਉਂ ਸੁਣਦੇ ਆ? ਲੋਕ ਇਹਨਾਂ ਨੂੰ ਕਿਉਂ ਦੇਖਦੇ ਆ? ਇਹਨਾਂ ਨੂੰ ਉਹ ਇਸ ਕਰਕੇ ਦੇਖਦੇ ਆ ਕਿ ਉਹ ਹੱਕ ਸੱਚ ਦੀ ਗੱਲ ਕਰਦੇ ਨੇ। ਉਹ ਇਮਰਾਨ ਖਾਨ ਦੀ ਗੱਲ ਕਰਦੇ ਨੇ ਕਿ ਇਮਰਾਨ ਖਾਨ ਨੇ ਜੋ ਹੱਕ ਸੱਚ ਬਿਆਨ ਕੀਤਾ, ਜੋ ਨਜ਼ਰੀਆ ਦਿੱਤਾ ਇਸ ਕੌਮ ਨੂੰ, ਉਹੀ ਅਸਲ ਨਜ਼ਰੀਆ, ਉਹਦੇ 'ਤੇ ਖੜ੍ਹੇ ਆ ਲੋਕ। ਬਈ ਅਗਰ ਅੱਜ ਜਿੰਨੇ ਵੀ ਤੁਸੀਂ ਅੱਜ ਯੂਟਿਊਬਰ ਇਕੱਠੇ ਕੀਤੇ ਉੱਥੇ ਡੀਜੇ ਵਾਲੇ ਬਾਬੂ ਨੇ, ਆਹ ਮਿਲ ਮਿਲਾ ਕੇ ਉੱਥੇ ਜਿਹੜੇ ਨਾ ਸਾਰੇ ਆਹ ਢਿੱਲ ਦਾ ਜ਼ੋਰ ਵੀ ਲਾ ਲੈਣ ਕਿ ਵੀ ਕਹਿ ਦੇਣ ਕਿ ਨਹੀਂ ਬਈ ਆਹ ਜਿਹੜੇ ਨਾ ਇਮਰਾਨ ਖਾਨ ਦਾ ਨਜ਼ਰੀਆ ਗਲਤ ਸੀਗਾ, ਆਹ ਹਕੀਕੀ ਆਜ਼ਾਦੀ ਦਾ ਨਜ਼ਰੀਆ ਗਲਤ ਆ, ਆਹ ਜੋ ਜਰਨੈਲ ਕਰ ਰਿਹਾ ਉਹ ਠੀਕ ਆ, ਵੀ ਕੌਣ ਸੁਣੇਗਾ ਇਹਨਾਂ ਨੂੰ? ਦਿਨਾਂ ਦੇ ਵਿੱਚ ਜ਼ੀਰੋ। ਉਹ ਤੁਹਾਨੂੰ ਯਾਦ ਆ ਉਹ ਇੱਕ ਮਖਦੂਮ ਪਿਸ਼ਾਬ, ਮੇਰਾ ਮਤਲਬ ਆ ਯਾਰ ਕੀ ਨਾਂ ਉਹਦਾ, ਮਖਦੂਮ ਸ਼ਾਹ, ਪਤਾ ਨਹੀਂ ਕਿਉਂ ਜ਼ੇਨ 'ਚ ਪਿਸ਼ਾਬ ਹੀ ਆ ਜਾਂਦਾ ਭਾਜੀ ਕਹਿੰਦੀ ਉਹ ਤਾਂ ਹੋਰ ਡਿਕਟੇਟਰ ਦਾ ਪਿਸ਼ਾਬ। ਹਾਂ ਮੈਂ ਕਿਹਾ ਉਹ ਵੀ ਹੈ, ਲੇਕਿਨ ਇਹ ਉਸ ਤੋਂ ਛੋਟਾ ਵਾ। ਖੈਰ ਇਹਦੇ ਤੁਸੀਂ ਦੇਖੋ, ਇਹਦੇ ਮਿਲੀਅਨਸ ਇਹਦੇ ਸਬਸਕ੍ਰਾਈਬਰ, ਔਰ ਇਹਦੇ ਟਵਿੱਟਰ 'ਤੇ ਫਾਲੋਅਰਸ ਦੇਖੋ ਮਿਲੀਅਨਸ ਦੇ ਵਿੱਚ ਨੇ। ਹਾਂ ਔਰ ਇੰਨੀ ਪਜ਼ੀਰ ਆਈ ਕਦੀ ਹੁੰਦੀ ਸੀ ਇਹਦੀ, ਉਹ ਯਕੀਨ ਕਰੋ ਕਿ ਜਿੰਨੇ ਵਿਊਜ਼ ਔਰ ਜਿੰਨੀ ਆਪਣਾ ਵਿਊਅਰਸ਼ਿਪ ਇਮਰਾਨ ਰਿਆਜ਼ ਖਾਨ ਦੀ ਹੈ ਅੱਜ, ਜਾਂ ਸ਼ਹਬਾਜ਼ ਗਿੱਲ ਸਾਹਿਬ ਦੀ ਹੈ, ਉਸ ਤੋਂ ਜ਼ਿਆਦਾ ਵਿਊਅਰਸ਼ਿਪ ਇਹਦੀ ਹੁੰਦੀ ਸੀ। ਲੋਕ ਇਹਨੂੰ ਦੇਖਦੇ ਸੀ, ਮਖਦੂਮ ਪਿਸ਼ਾਬ ਨੂੰ, ਮੇਰਾ ਮਤਲਬ ਹੈ ਸ਼ਹਾਬ ਨੂੰ, ਸੌਰੀ ਸਲਿੱਪ ਹੋ ਜਾਂਦੀ ਹੈ, ਅਤੇ ਉਹ ਮਖਦੂਮ ਸ਼ਹਾਬ ਨੂੰ ਦੇਖਦੇ ਸੀਗੇ ਕਿਉਂਕਿ ਇਹ ਇਮਰਾਨ ਖਾਨ ਦੀ ਗੱਲ ਕਰਦਾ ਹੁੰਦਾ ਸੀ, ਹੱਕ ਸੱਚ ਦਾ ਜਿਹੜਾ ਮੈਂ ਬਿਆਨੀਆਂ ਕਰਦੇ। ਲੇਕਿਨ ਜਦੋਂ ਹੀ ਇਹਨੇ ਸਾਈਡ ਚੇਂਜ ਕੀਤੀ ਆ, ਜਦੋਂ ਹੀ ਉੱਠ ਕੇ ਗਿਆ ਵਾ ਜਨਾਬ ਇੱਧਰ ਕੰਪਨੀ ਵਾਲੀ ਸਾਈਡ 'ਤੇ, ਇਹਨੇ ਉਹ ਜਿਹੜਾ ਕਾਲਾ ਜਿਹਾ ਚੈਨਲ ਹੈ ਕਾਲਾ ਪੀਲਾ, ਉਹ ਇਹਨੇ ਜਿਹੜਾ ਜੁਆਇਨ ਕੀਤਾ, ਅਤੇ ਉਹਦੇ ਬਾਅਦ ਇਹ ਆ ਕੇ ਖੜ੍ਹਾ ਹੋ ਗਿਆ ਜ਼ਿੰਦਾਬਾਦ। ਹਾਲਾਂਕਿ ਬੜੀ ਕੋਸ਼ਿਸ਼ ਕੀਤੀ ਗਈ
ਕਿ ਇਹਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏ ਕਿ ਬੜਾ ਨਿਊਟਰਲ ਜਿਹਾ ਬੰਦਾ ਹੈ, ਇਹ ਬੜਾ ਇਮਰਾਨ ਖਾਨ ਦਾ ਵੀ ਹਾਮੀ ਹੈ, ਲੇਕਿਨ ਉਹ ਕੁੱਲੀ ਖੁੱਲ੍ਹ ਗਈ ਇਹਦੀ। ਇਹ ਜਿਹੜੇ ਤੁਹਾਨੂੰ ਪਤਾ ਬਿਲ ਬੋਰਡ ਲੱਗਾ ਸੀ ਲਾਹੌਰ ਦੇ ਵਿੱਚ, ਹਾਂਜੀ, ਉਹ ਜਿੰਨੇ ਵੀ ਗੱਦਾਰਾਂ ਨੇ ਵਤਨ, ਉਹਨਾਂ ਨੇ ਤਸਵੀਰਾਂ ਲਾ ਕੇ ਇਹਦੇ 'ਚ ਵੀ ਠੋਕੀ ਹੋਈ ਸੀ ਤਸਵੀਰ ਉਹਨਾਂ ਨੇ, ਵਿੱਚ ਆਪਣੇ ਵੀ ਕਈ ਜਿਹੜੇ ਨੇ ਟਟੂਆਂ ਦੀ ਤਸਵੀਰ ਠੋਕ ਦਿੱਤੀ ਉਹਨਾਂ ਨੇ, ਵਿੱਚ ਇਹਦੀ ਵੀ। ਇਹ ਸਭ ਤੋਂ ਪਹਿਲੇ ਪਹੁੰਚਿਆ ਕੈਮਰਾ ਲੈ ਕੇ ਉੱਥੇ ਕਿ ਆਹ ਦੇਖੋ ਜੀ ਮੈਨੂੰ ਇਹਨਾਂ ਨੇ ਜਿਹੜਾ ਤਸਵੀਰ ਲਾ ਕੇ, ਇਹ ਆਪਣਾ ਬੰਦਾ ਸੀ ਉਹਨਾਂ ਦਾ। ਉਹਦੇ ਬਾਅਦ ਤੁਸੀਂ ਦੇਖਿਆ ਹੋਣਾ ਜਿੱਦਾਂ ਇਹਨਾਂ ਦਾ ਆਪਣਾ ਉਹ ਦੁੱਧ ਜਿਹੜਾ ਨਾ ਫੌਜੀ ਫਰਟੀਲਾਈਜ਼ਰ ਵਾਲਿਆਂ ਦਾ, ਔਰ ਦੁੱਧ ਮੱਖਣ ਘਿਓ ਇਹ ਉਹ ਸਾਰਾ ਸਿਸਟਮ ਇਹਨਾਂ ਦਾ ਫੌਜੀਆਂ ਦਾ ਜਿਹੜੀ ਸੌਗਾਤ ਸਾਰੀ ਉਹ ਵੇਚਣ ਤੇ ਪੇਸ਼ ਪਈ ਸੀ। ਚਲੋ ਜੀ ਆ ਬਾਈਕਾਟ ਜਦੋਂ ਚੱਲ ਰਿਹਾ ਸੀ ਕਿ ਜੀ ਬਾਈਕਾਟ ਖਤਮ ਕਰੋ, ਆਹ ਖਰੀਦੋ, ਬੜੇ ਖਾਲਸ ਮੱਖਣ ਕੀ ਸਾਰੀ ਤਸ਼ਹੀਰ ਕਰਦਾ ਹੁੰਦਾ ਸੀਗਾ। ਬੇੜਾ ਦਾ ਗਰਕ ਹੋਵੇ ਤੇ ਉਦੋਂ ਖੁੱਲ੍ਹ ਕੇ ਸਾਹਮਣੇ ਆ ਗਿਆ, ਬੇੜਾ ਗਰਕ ਹੋ ਗਿਆ। ਉਹਦੇ ਬਾਅਦ ਜਿਹੜਾ ਨਾ ਇਹਦਾ ਦੇਖ ਲਓ ਅੱਜ ਵੀਵਰਸ਼ਿਪ ਦੇਖ ਲਓ ਇਹਦੀ ਜ਼ੀਰੋ ਬਿਲਕੁਲ ਜ਼ੀਰੋ। ਐਵੇਂ ਕੋਈ 4 5 10 ਬੰਦੇ ਗਿਣਤੀ ਤੇ ਜਾ ਕੇ ਲਾਂਤਾ ਪਾ ਕੇ ਆ ਜਾਂਦੇ। ਉਹ ਟਵਿੱਟਰ ਤੇ ਟਵੀਟ ਕਰਦਾ 24 ਘੰਟੇ ਗੁਜ਼ਰ ਜਾਂਦੇ, ਯਕੀਨ ਕਰੋ ਕਿ 1 ਲਾਈਕ 2 ਲਾਈਕ ਤੇ ਕਮੈਂਟ ਖੋਲ ਕੇ ਦੇਖਦੇ 10 15 ਉਹਦੇ 'ਚ ਇਹਨੂੰ ਗਾਲਾਂ ਮਾਂ ਭੈਣਾਂ ਦੀਆਂ ਕੱਢਣ। ਬਈ ਇਹ ਹਾਲ ਆ ਕਿੱਥੇ ਮਿਲੀਅਨਸ ਵਿਊਜ਼, ਮਿਲੀਅਨਸ ਉਹਦੇ ਸਬਸਕ੍ਰਾਈਬਰਸ, ਮਿਲੀਅਨਸ ਉਹਦੇ ਜਨਾਬ ਆਪਣਾ ਫਾਲੋਅਰਸ। ਤੇ ਆਹ ਦੇਖ ਲਓ ਕੀ ਹਾਲ ਹੋ ਗਿਆ ਜਦੋਂ ਕੰਪਨੀ ਨਾਲ ਜੁੜਿਆ ਤੇ ਖਤਮ, ਜ਼ੀਰੋ ਹੋ ਗਿਆ। ਤੇ ਜਿੰਨੇ ਅੱਜ ਵੀ ਤੁਹਾਡੇ ਨਾਲ ਜਿੰਨੇ ਵੀ ਬੁਲਾਏ ਹੋਏ ਆ, ਜਿੰਨੇ ਵੀ ਤੁਹਾਡੇ ਨਾਲ ਆ ਕੇ ਜੁੜਨੇ ਆ ਨਾ, ਇਹ ਸਭ ਜ਼ੀਰੋ ਹੋ ਜਾਣਾ। ਜਿਹੜਾ ਤੁਹਾਡਾ ਬਿਆਨੀਆ ਲੈ ਕੇ ਚੱਲੇਗਾ ਉਹ ਜ਼ੀਰੋ ਹੋ ਜਾਏਗਾ, ਜਿਹੜਾ ਇਮਰਾਨ ਖਾਨ ਦੇ ਖਿਲਾਫ ਜਾਏਗਾ ਉਹ ਜ਼ੀਰੋ ਹੋ ਜਾਏਗਾ। ਪਰ ਇਹ ਕੋਈ ਡੀਜੇ ਵਾਲਿਆਂ ਨੂੰ ਸਮਝਾਏ ਹੁਣ, ਲੇਕਿਨ ਡੀਜੇ ਵਾਲਿਆਂ ਨੇ ਉਹਨਾਂ ਨੂੰ ਵੀ ਜ਼ੀਰੋ ਕਰਾਉਣਾ ਬੁਲਾ ਕੇ ਉੱਥੇ। ਕਈ ਜ਼ੀਰੋ ਹੋ ਗਏ ਇੱਥੇ, ਜਿਹਦੇ ਵਿੱਚ ਆ ਵੀ ਲੱਗੇ ਫਿਰਨਗੇ ਜਿਹਨਾਂ ਨੂੰ ਅੱਜ ਬੁਲਾ, ਜਿਹੜਾ ਡੀਜੇ ਦੇ ਪਿੱਛੇ ਚੱਲੇਗਾ ਉਹ ਫਾਰੇਗਾ। ਹਾਂ ਬਿਲਕੁਲ, ਉਹਦਾ ਕੁੱਲੀ ਉਹਦੀ ਖੁੱਲ੍ਹ ਕੇ ਕੰਮ ਗੇਮ ਖਤਮ ਸ਼ੁੱਧ ਹੋ ਗਈ, ਉਹਦੀ ਕੋਈ ਫਾਇਦਾ ਨਹੀਂ ਹੋਣਾ ਜਿਹੜੀ ਵੀ ਇਹਨੇ ਮੀਟਿੰਗ ਬੁਲਾਈ ਅੱਜ। ਤੇ ਉਹਦੇ ਬਾਅਦ ਜਨਾਬ ਖਬਰ ਆ ਰਹੀ ਆ ਕਿ ਮੀਆਂ ਮੁਹੰਮਦ ਨਵਾਜ਼ ਸ਼ਰੀਫ ਜਿਹੜੇ ਆ ਉਹ ਦੇਖੇ ਗਿਆ ਜਨਾਬ ਮਰੀ ਦੇ ਵਿੱਚ, ਉਹ ਬੁੱਲੇ ਬਰਫ਼ਬਾਰੀ ਹੋ ਰਹੀ ਆ ਮਰੀ 'ਚ। ਮੀਆਂ ਸਾਹਿਬ ਗੱਡੀ 'ਚ ਬੈਠੇ ਆ ਜਨਾਬ, ਔਰ ਪਹੁੰਚਿਆ ਮਰੀ। ਤੁਹਾਨੂੰ ਪਤਾ ਜਿਹੜੀ ਸ਼ਾਦੀ ਹੋਈ ਆ, ਮੇਰਾ ਆਪਣਾ ਟੀਨ ਟੱਬਰ ਲੈ ਕੇ ਸਾਰਾ ਪਹੁੰਚਿਆ ਜਨਾਬ ਉੱਥੇ ਮਰੀ। ਉੱਥੇ ਹਨੀਮੂਨ ਇੰਜੋਏ ਕਰਨਗੇ। ਮੈਂ ਕਿਹਾ ਬਾਬਾ ਜੀ ਉਹ ਹਨੀਮੂਨ ਤੇ ਉਹ ਜਿਹੜਾ ਵਿਆਹ ਹੋਇਆ ਦੂਜਾ ਉਹਦਾ ਵੀ ਹੋਇਆ ਤੇ ਉਹ ਇੰਜੋਏ ਕਰੇਗਾ। ਮੀਆਂ ਸਾਹਿਬ ਨੇ ਉੱਥੇ ਕੀ ਖੇਸ ਸਵਾਦ ਮਿੱਠੀ ਇੰਜੋਏ ਕਰਨਾ, ਮੀਆਂ ਸਾਹਿਬ ਦਾ ਕਾਹਦਾ ਹਨੀਮੂਨ। ਬਾਬਾ ਜੀ ਕਹਿੰਦੇ ਯਾਰ ਲੈ ਮੀਆਂ ਸਾਹਿਬ ਹੋ ਸਕਦਾ ਕਿ ਕੋਈ ਉੱਥੇ ਪ੍ਰੋਗਰਾਮ ਬਣਾ ਲੈਣ ਵਿਆਹ ਦਾ। ਮੈਂ ਕਰੀ ਬਾਬਾ ਜੀ ਇਸ ਉਮਰ ਦੇ ਵਿੱਚ ਮੁਸ਼ਕਿਲ ਲੱਗਦਾ। ਬਾਬਾ ਜੀ ਕਹਿੰਦੇ ਨਹੀਂ ਮੁਸ਼ਕਿਲ ਕੋਈ ਚੀਜ਼ ਨਹੀਂ ਹੁੰਦੀ, ਮੁਸ਼ਕਿਲ ਨਹੀਂ ਹੁੰਦੀ ਪੁੱਤਰ, ਉਮਰ ਦੀ ਕੋਈ ਗੱਲ ਨਹੀਂ ਹੁੰਦੀ। ਹਾਂ ਹਕੀਮ ਤਗੜਾ ਹੋਣਾ ਚਾਹੀਦਾ। ਜੇ ਮੀਆਂ ਸਾਹਿਬ ਦਾ ਹਕੀਮ ਤਗੜਾ ਹੋਇਆ ਤੇ ਮੀਆਂ ਸਾਹਿਬ ਕਰ ਲੈਣਗੇ ਇੱਕ ਅੱਧਾ ਵਿਆਹ ਹੋਰ, ਕਿਉਂ ਇਕੱਲੇ ਕਰ ਰਹੇ ਚਾਹੀਦਾ ਵੀ ਇਹ। ਮੀਆਂ ਸਾਹਿਬ ख्वाब ਦੇਖ ਕੇ ਆਏ ਸੀ ਮੈਂ ਵਜ਼ੀਰ ਆਜ਼ਮ ਬਣੂੰਗਾ, ਮੈਂ ਇਹ ਉਹ, ਉਹਨਾਂ ਨੇ ਚੁੱਕ ਕੇ ਮੀਆਂ ਸਾਹਿਬ ਨੂੰ ਸਾਈਡ 'ਤੇ ਕਰਕੇ ਬਿਠਾਤਾ। ਮੀਆਂ ਸਾਹਿਬ ਹੁਣ ਵਿਹਲੇ ਬੈਠੇ ਆ। ਬਾਬਾ ਜੀ ਕਹਿੰਦੇ ਵੈਸੇ ਵਿਹਲਾ ਬੰਦਾ ਬੁੱਢਾ ਬੰਦਾ ਬੜਾ ਔਖਾ ਹੋ ਜਾਂਦਾ ਟਾਈਮ ਗੁਜ਼ਾਰਨਾ, ਕੋਈ ਚਾਹੀਦਾ ਹੁੰਦਾ ਹੁਣ ਨਾਲ ਬੈਠਾ ਕੋਈ ਗੱਲਾਂ ਕਰਨ ਵਾਲਾ, ਕੋਈ ਮਸਤੀ ਕਰਨ ਵਾਲਾ। ਬਾਬਾ ਜੀ ਇਸ ਉਮਰ ਦੇ ਵਿੱਚ ਕਿਹੜੀ ਮਸਤੀ। ਬਾਬਾ ਜੀ ਕਹਿੰਦੇ ਯਾਰ ਜਿੱਦਾਂ ਮੈਨੂੰ ਡੱਡੂ ਦੀ ਤਲਾਸ਼ ਆ, ਡੱਡੂ ਨਾਲ ਕੋਈ ਵਿਆਹ ਸ਼ਾਹ ਹੋ ਜਾਏ, ਕੋਈ ਸਿਸਟਮ ਹੋ ਜਾਏ, ਚਲੋ 4 ਦਿਨ ਸੌਖੇ ਲੰਘ ਜਾਣ, ਇੱਦਾਂ ਵੀ ਮੀਆਂ ਸਾਹਿਬ ਦਾ ਕੋਈ ਪਲਾਨ ਹੋਣਾ ਚਾਹੀਦਾ। ਮੈਂ ਕਿਹਾ ਬਾਬਾ ਜੀ ਲੱਗਦਾ ਹੋ ਸਕਦਾ ਕਿ ਮੀਆਂ ਸਾਹਿਬ ਦਾ ਪਲਾਨ ਬਣ ਜਾਵੇ। ਤੇ ਬਾਬਾ ਜੀ ਕਹਿੰਦੇ ਬਸ ਫਿਰ ਕੰਮ ਤਾਂ ਤਿਆਰ ਹੀ ਆ। ਮੈਂ ਕਿਹਾ ਬਾਬਾ ਜੀ ਕਿਹਦਾ? ਬਾਬਾ ਜੀ ਕਹਿੰਦੇ ਉਹ ਇੱਕ ਵਾਰੀ ਮੈਂ ਸੁਣਿਆ ਸੀਗਾ, ਕੋਈ ਖਬਰ ਦੇਖੀ ਸੀ ਕਿ ਮੈਂ, ਉਹਦੇ 'ਚ ਪੋਲੀ ਨਹੀਂ ਜਿਹੜੀ, ਤੁਹਾਡੀ ਖੈਰ ਹੋਵੇ ਕੀ ਗੱਲ ਕਰ ਰਹੇ। ਬਾਬਾ ਜੀ ਕਹਿੰਦੇ ਆ ਪੋਲੀ ਨੇ ਕਿਹਾ ਸੀ ਕਿ ਮੈਂ ਮਰੀਮ ਨਵਾਜ਼ ਨੂੰ ਕਹਿ ਕੇ ਆਪਣਾ ਖਿਆਲ ਰੱਖਿਆ ਕਰ, ਇਹ ਉਹ ਖਾਇਆ ਪੀਆ ਕਰ, ਕੋਈ ਜਾਨ ਸਿਹਤ ਬਣਾਇਆ ਕਰ। ਤੇ ਉਹਨੇ ਕਿਹਾ ਤੂੰ ਮੇਰੀ ਅੰਮੀ ਬਣਨ ਦੀ ਕੋਸ਼ਿਸ਼ ਨਾ ਕਰਿਆ ਕਰ, ਤੂੰ ਮੇਰੀ ਮਾਂ। ਉਹ ਕਹਿੰਦੀ ਹਾਂ ਲੋ ਹੁਣ ਮੈਂ ਤੇਰੀ ਮਾਂ ਬਣ ਕੇ ਦਿਖਾਵਾਂਗੀ। ਬਾਬੇ ਕਹਿੰਦੇ ਹੋ ਸਕਦਾ ਕੋਈ ਹਿਸਾਬ ਤਾਂ ਮੀਆਂ ਸਾਹਿਬ ਦਾ ਚਾਂਸ ਬਣ ਸਕਦਾ ਜੇ ਕੋਈ ਇੱਧਰ। ਮੈਂ ਕਹਿੰਦੀ ਆ ਬਜ਼ੁਰਗ ਆਦਮੀ ਨੇ ਉਹ ਵੈਸੇ ਹੀ ਜਿਹੜਾ ਹਿਸਾਬ ਤਾਂ। ਲੇਕਿਨ ਖੈਰ ਐਨੀਵੇ ਮੀਆਂ ਸਾਹਿਬ ਇੰਜੋਏ ਕਰ ਰਹੇ। ਔਰ ਉੱਥੇ ਜਿਹੜਾ ਨਾ ਮਰੀ ਦੇ ਵਿੱਚ ਜਨਾਬ ਕਮਾਲ ਦਾ ਸੀਨ ਹੈ, ਬਰਫ਼ਬਾਰੀ ਹੋ ਰਹੀ ਹੈ ਉੱਥੇ, ਔਰ ਬਰਫ਼ਾਂ ਦੇ ਵਿੱਚ ਗੱਡੀਆਂ ਵੀ ਫਸ ਗਈਆਂ ਬਹੁਤ, ਜਿਹੜੀ ਨਾ ਉੱਥੇ ਬਰਫ਼ ਇੰਨੀ ਪਈ ਹੈ ਕਿ ਜਾਮ ਪੈਕ ਹੋ ਗਿਆ। ਉੱਥੇ ਗੱਡੀਆਂ ਖੜੀਆਂ ਦੇਖੀਆਂ ਮੈਂ। ਤੇ ਇੱਕ ਅਹਿਤਿਆਤੀ ਤਦਬੀਰ ਲਾਜ਼ਮੀ ਕਰੋ, ਜੇ ਕੋਈ ਵੀ ਜਾਣਨ ਵਾਲਾ ਤੁਹਾਡਾ ਇੱਦਾਂ ਕਿਤੇ ਫਸ ਗਿਆ ਜਾਂ ਤੁਸੀਂ ਕਿਤੇ ਡਰਾਈਵ ਕਰਦੇ ਬਰਫ਼ 'ਚ ਫਸ ਗਏ ਤਾਂ ਬਈ ਇਹ ਲਾਜ਼ਮੀ ਤੁਸੀਂ ਯਾਦ ਰੱਖਣਾ ਕਿ ਹੀਟਿੰਗ ਜਿਹੜੀ ਤੁਸੀਂ ਚਲਾਉਣੀ ਨਾ ਗੱਡੀ ਦੀ, ਹਾਂ ਉਹ ਚਲਾਓ, ਬਿਲਕੁਲ ਚਲਾਓ ਖੜੀ ਗੱਡੀ ਦਾ, ਲੇਕਿਨ ਉਹਦਾ ਸ਼ੀਸ਼ਾ ਥੋੜ੍ਹਾ ਥੱਲੇ ਰੱਖੋ। ਹਾਂ ਕਿਉਂਕਿ ਉਹਦੇ 'ਚ ਇੱਦੀਆਂ ਜ਼ਹਿਰੀਲੀਆਂ ਗੈਸਾਂ ਮੇਰਾ ਮਤਲਬ ਬਣਦੀਆਂ ਗੱਡੀ ਦੇ ਅੰਦਰ, ਉਸ ਹੀਟਿੰਗ 'ਚੋਂ ਨਿਕਲਦੀਆਂ। ਕਿਉਂ ਜੇ ਤੁਹਾਡੇ ਸ਼ੀਸ਼ੇ ਬੰਦ, ਕਈ ਜਿਹੜੀਆਂ ਨਾ ਅਮਵਾਤ ਹੋਈਆਂ ਉਹਦੇ ਨਾਲ, ਹਾਦਸੇ ਹੋਏ ਆ, ਨੁਕਸਾਨਾਤ ਹੋਏ ਆ। ਇਹ ਲਾਜ਼ਮੀ ਕਰਿਆ ਕਰੋ ਕਿ ਵੀ ਬਹੁਤ ਸਰਦੀ ਹੈ, ਸਾਰਾ ਕੁਝ ਬੰਦ ਕਰਕੇ ਗੱਡੀ ਦਾ ਹੀਟਰ ਚਲਾ, ਗੱਡੀ ਖੜੀ, ਗੱਡੀ ਚੱਲਦੀ ਹੋਵੇ ਨਾ
ਤੇ 에ਅਰ ਸਰਕੂਲੇਟ ਹੁੰਦੀ ਰਹਿੰਦੀ ਹੈ ਉਹਦੇ 'ਚੋਂ, ਫਿਰ ਕੋਈ ਨਹੀਂ ਮਸਲਾ, ਫਿਰ ਸਾਰੇ ਸ਼ੀਸ਼ੇ ਬੰਦ। ਲੇਕਿਨ ਖੜੀ ਗੱਡੀ ਦਾ ਚਲਾ ਕੇ ਤੁਸੀਂ ਆਪਣਾ ਹੀਟਰ ਚਲਾ ਲੈਂਦੇ ਹੋ ਤੇ ਆਹ ਨੁਕਸਾਨਦੇਹ ਹੈ। ਇਸ ਕਰਕੇ ਚਲਾਓ ਜ਼ਰੂਰ ਬਿਲਕੁਲ, ਲੇਕਿਨ ਥੋੜਾ ਸ਼ੀਸ਼ਾ ਥੱਲੇ ਰੱਖੋ ਤਾਂ ਕਿ ਫਰੈਸ਼ ਏਅਰ ਔਰ ਆਕਸੀਜਨ ਅੰਦਰ ਆਉਂਦੀ ਰਹੇ। ਮੈਂ ਬਹੁਤ ਸਾਰੀਆਂ ਗੱਡੀਆਂ ਉੱਥੇ ਦੇਖੀਆਂ ਜਿਨ੍ਹਾਂ ਦੇ ਸਾਰਿਆਂ ਦੇ ਸ਼ੀਸ਼ੇ ਬੰਦ ਸੀਗੇ ਔਰ ਗੱਡੀਆਂ ਮੈਨੂੰ ਲੱਗ ਰਿਹਾ ਸੀ ਜਿੱਦਾਂ ਸਟਾਰਟ ਆ। ਤੇ ਉਹ ਦੇਖ ਕੇ ਨਾ ਮੈਨੂੰ ਥੋੜ੍ਹਾ ਜਿਹਾ ਹੋਇਆ ਕਿ ਯਾਰ ਇਹ ਸਭ ਨੂੰ, ਕਿਸੇ ਨੂੰ ਨਹੀਂ ਵੀ ਪਤਾ ਤੇ ਉਹਨੂੰ ਦੱਸਣਾ ਚਾਹੀਦਾ ਕਿ ਬਈ ਇਹ ਜਿਹੜਾ ਨਾ ਨੁਕਸਾਨ ਹੋ ਸਕਦਾ ਇਹਦੇ ਵਾਸਤੇ। ਬਾਕੀ ਉਹ ਇੰਜੋਏ ਹੋ ਰਿਹਾ ਉੱਥੇ, ਲੋਕ ਵੀ ਇੰਜੋਏ ਕਰ ਰਿਹਾ ਮਰੀ ਦੇ ਵਿੱਚ ਜਿਹੜਾ ਨਾ ਹਿਸਾਬ ਕਿਤਾਬ ਲਾ ਰਿਹਾ। ਤੇ ਆ ਵੀ ਇੱਥੇ ਮਾਈ ਨਹੀਂ ਪਹੁੰਚੀ ਅਜੇ। ਮਾਈ ਜਿਹੜੀ ਉਹ ਮੇਰੇ ਹਾਲ ਸ਼ਾਇਦ ਆਪਣੇ ਕੋਈ 1-2 ਮੀਟਿੰਗਾਂ ਮਾਈ ਦੀਆਂ ਹੈ, ਉਹ ਖ਼ਤਮ ਕਰਕੇ ਮਾਈ ਵੀ ਪਹੁੰਚ ਜਾਏਗੀ। ਤੇ ਮਾਈ ਦੀ ਅਸਲ ਖਬਰ ਜਿਹੜੀ ਹੈ ਜਨਾਬ, ਮਾਈ ਨੇ ਐਲਾਨ ਕਰਤਾ ਬਸੰਤਾ ਮਾਈ ਰੰਗ ਦੇ ਬਸੰਤੀ ਪੱਲੇ ਤੇਰੇ ਮਾਈ। ਮਾਈ ਨੇ ਜਨਾਬ ਐਲਾਨ ਕਰਤਾ ਕਿ ਲੋ ਜੀ ਬਸੰਤ ਮੇਰੇ ਹਾਲ 6 ਜਾਂ 7-8 ਇੱਦਾਂ ਦਾ ਕੋਈ ਚੱਕਰ ਆ ਫਰਵਰੀ ਦੇ ਵਿੱਚ ਬਸੰਤ ਜਿਹੜੀ ਐਲਾਨ ਕੀਤਾ ਸੀ। ਉਹ ਮਾਈ ਨੇ ਅੱਜ ਉਹਦੇ ਰੂਲਸ ਐਂਡ ਰੈਗੂਲੇਸ਼ਨ ਦੱਸਿਆ ਕਿ ਬਈ ਕਿੱਦਾਂ, ਮੇਰਾ ਮਤਲਬ ਕਿ ਗੁੱਡੀਆਂ ਤੁਸੀਂ ਲੈਣੀਆਂ, ਕਿੱਦਾਂ ਉਡਾਉਣੀਆਂ ਤੇ ਕਿਹੜੀ ਆਪਣਾ ਜਿਹਦੇ 'ਚ ਆਪਣਾ ਕੋਈ ਆਪਣਾ ਧਾਗਾ, ਉਹ ਆਪਣਾ ਕੀ ਉਹਨੂੰ ਕਹਿੰਦੇ ਨੇ ਯਾਰ, ਉਹ ਪਾ ਦਿੰਦੇ ਆ ਵਿੱਚ ਕੋਪਰ ਸ਼ੋਪਰ ਦੀ ਪਾ ਕੇ, ਕੀ ਉਹਨੂੰ ਕਹਿੰਦੇ ਨੇ ਯਾਰ, ਚਮੋੜੀ। ਮੈਨੂੰ ਤੇ ਉਹ ਯਾਦ ਆ ਕਿ ਚਮੋੜੂ ਦੇ ਤਾਰ ਅੱਗੇ ਲਪੇਟਦੇ ਸੀ। ਉਹ ਮਮਨੂ ਆ ਕਿ ਇੱਦਾਂ ਦੀ ਕੋਈ ਵੀ ਜਿਹੜੀ ਹੈ ਨਾ ਧਾਤੀ ਚੀਜ਼ ਉਹ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ, ਡੋਰ ਦੇ ਵਿੱਚ ਸਿਰਫ ਧਾਗਾ ਸ਼ਗਾ, ਇੱਦਾਂ ਦੇ ਕੋਈ ਰੂਲਸ ਰੈਗੂਲੇਸ਼ਨ ਦੱਸਿਆ। ਵੱਡੀਆਂ ਵੱਡੀਆਂ ਸਜ਼ਾਵਾਂ ਵੀ ਮਾਈ ਨੇ ਦੱਸ ਦਿੱਤੀਆਂ ਕਿ ਜੀ ਆਪਣਾ 5 ਸਾਲ ਦੀ ਸਜ਼ਾ, 20 ਲੱਖ ਜੁਰਮਾਨਾ, ਫਲਾਣਾ ਢਿੰਗੜਾ। ਤੇ ਬਾਬਾ ਜੀ ਕਹਿੰਦੇ ਕਿ ਬਈ ਆਪਣਾ ਕੋਈ ਫੰਕਸ਼ਨ ਵੀ ਹੋ ਰਿਹਾ ਫਿਰ ਉੱਥੇ। ਮੈਂ ਕਿਹਾ ਲੈ ਸੀ ਵੈਸੀ ਰੰਗ ਦੇ ਬਸੰਤੀ ਮਾਈ ਆ ਰਹੀ ਹੈ ਜਨਾਬ, ਉੱਥੇ ਫੈਸਟੀਵਲ ਹੋਏਗਾ ਬੜਾ ਵੱਡਾ, ਮਾਈ ਕਰੇਗੀ ਇਫਤਤਾਹ ਉਹਦਾ ਤੇ ਉੱਥੇ ਰਸ਼ ਕੇ ਕਮਰ ਵੀ ਚੱਲੇਗਾ। ਬਾਬਾ ਜੀ ਕਹਿੰਦੇ ਮੇਰਾ ਮਤਲਬ ਕਿ ਫੀਲਡ ਮਾਰਸ਼ਲ ਵੀ ਆਏਗਾ। ਮੈਂ ਕਿਹਾ ਬਾਬਾ ਜੀ ਹੋ ਸਕਦਾ ਕਿ ਆ ਜਾਵੇ, ਹਾਂ, ਕਿਉਂਕਿ ਐਡਾ ਵੱਡਾ ਮੇਰਾ ਮਤਲਬ ਕਿ ਫੰਕਸ਼ਨ ਹੋ ਰਿਹਾ ਉੱਥੇ। ਉੱਥੇ ਗਾਣ ਬਜਾਨ ਸਾਜ਼ ਵੀ ਹੋਏਗਾ, ਮਾਈ ਆਪ ਵੀ ਗੁੱਡੀਆਂ ਉਡਾਏਗੀ। ਬਾਬਾ ਜੀ ਕਹਿੰਦੇ ਮਾਈ ਗੁੱਡੇ ਉਡਾਉਂਦੀ ਆ, ਗੁੱਡੀਆਂ ਕਿੱਥੇ? ਮੈਂ ਕਿਹਾ ਉਹ ਵੀ ਉਡਾ ਲੇਗੀ ਗੁੱਡੀਆਂ, ਗੁੱਡੇ ਸਾਰੇ ਮਿਕਸ ਕਰਕੇ ਉਡਾਓ। ਉੱਥੇ ਬੜਾ ਸ਼ਬਸ਼ਬਾਣਾ ਪ੍ਰੋਗਰਾਮ ਬਣਨਾ। ਆ ਇੱਕ ਹੋਰ ਫੰਕਸ਼ਨ ਆ ਗਿਆ, ਤਿਆਰੀ ਫੜੋ ਸਾਰੇ, ਰੰਗ ਬਰੰਗੇ ਕੱਪੜੇ ਪਾ ਕੇ ਮੇਕਅਪ ਕਰਕੇ ਸਾਰੀਆਂ ਉੱਥੇ ਜਲਵਾ ਫਰੋਜ਼ ਹੋਣਗੀਆਂ। ਖਾਸ ਤੌਰ 'ਤੇ ਉੱਥੇ ਜਿਹੜੀ ਤਬਾਹੀ ਮਚਾਉਣੀ ਆ ਉੱਥੇ ਡਾਂਸ ਫਲੋਰ 'ਤੇ। ਬਾਬਾ ਜੀ ਕਹਿੰਦੇ ਡਾਂਸ ਵੀ ਹੋਣੇ। ਮੈਂ ਕਹਿੰਦਾ ਬਾਬਾ ਜੀ ਉੱਥੇ ਮੇਰਾ ਮਤਲਬ ਕਿ ਹਰ ਚੀਜ਼ ਹੋਣੀ। ਬਾਬਾ ਜੀ ਕਹਿੰਦੇ ਯਾਰ ਫਿਰ ਮੈਨੂੰ ਵੀ ਲੈ ਚੱਲੋ। ਬਾਬਾ ਜੀ ਕਹਿੰਦੇ ਯਾਰ ਜਿੱਥੇ ਡਾਂਸ ਫਲੋਰ 'ਤੇ ਡੱਡੂ ਵੀ ਆ ਕੇ ਨੱਚੇਗਾ। ਮੈਂ ਕਹਿੰਦਾ ਡੱਡੂ ਤੇ ਜ਼ਰਕ ਬਰਕ, ਅੱਜ ਕੱਲ੍ਹ ਡੱਡੂ ਦੀਆਂ ਜਿਹੜੀਆਂ ਧੁੰਮਾਂ ਨੇ, ਉਹ ਸਰਜਰੀ ਦੇ ਬਾਅਦ ਡੱਡੂ ਲਸ਼ਕਾਰੇ ਮਾਰਦਾ ਫਿਰ ਰਿਹਾ, ਹਰ ਤਰਫ ਡੱਡੂ ਡੱਡੂ ਹੋ ਰਹੀ ਆ। ਔਰ ਮਾਈ ਖਬਰ ਆ ਰਹੀ ਹੈ ਕਿ ਮਾਈ ਜੈਲਸ ਹੋ ਰਹੀ ਆ। ਹਾਂ, ਔਰ ਡੱਡੂ ਜਿਹੜਾ ਨਾ ਉਹ ਮੈਂ ਕਹਿੰਦਾ ਵਾ ਕਿ ਹਰ ਪਾਸੇ ਉਹਦੀਆਂ ਧੁੰਮਾਂ ਨੇ, ਔਰ ਉਹਨੇ ਸੱਜ ਬਣ ਕੇ ਜਦੋਂ ਆਉਣਾ ਨਾ ਬਸੰਤ 'ਤੇ, ਬਸ ਉਦੋਂ ਹੀ ਮਜ਼ਾ ਆਉਣਾ। ਮੈਂ ਤਾਂ ਆਪ ਇੰਤਜ਼ਾਰ ਕਰ ਰਿਹਾ ਕਿ ਵੀ ਕਿਦੋਂ ਵਕਤ ਆਏ। ਬਾਬਾ ਜੀ ਕਹਿੰਦੇ ਉਹ ਇਹ ਚੱਕਰ ਕੀ ਹੋ ਰਿਹਾ ਤੇਰਾ ਹਿਸਾਬ ਤਾਂ, ਤੈਨੂੰ ਵੀ ਡੱਡੂ ਪਸੰਦ ਆਉਣ ਲੱਗ ਗਿਆ। ਮੈਂ ਕਿਹਾ ਨਹੀਂ, ਮੈਂ ਤਾਂ ਤੁਹਾਡੇ ਕਰਕੇ ਕਹਿ ਰਿਹਾ, ਮੈਨੂੰ ਐਡਾ ਕੋਈ ਨਹੀਂ ਵੈਸੇ ਪਸੰਦ, ਲੇਕਿਨ ਸੋਹਣਾ ਹੋਇਆ ਡੱਡੂ, ਇਹਦੇ 'ਚ ਕੋਈ ਦੋ ਰਾਏ ਨਹੀਂ ਵੀ। ਹਾਂ, ਤੇ ਬਾਬਾ ਜੀ ਕਹਿੰਦੇ ਫਿਰ ਉਹ ਆਪਣਾ ਬਾਕੀ ਹੋਰ ਕੌਣ ਕੌਣ ਆ ਰਿਹਾ? ਮੈਂ ਕਿਹਾ ਬਾਕੀ ਉਹ ਪੋਲੇ ਮੂੰਹ ਵਾਲੀ ਵੀ ਆਪਣਾ ਵੱਡਾ ਜਿਹਾ ਮੂੰਹ ਲੈ ਗਿਆ। ਯਾਰ ਇਹ ਪੋਲੀ ਨੂੰ ਕਹੋ ਕਿ ਯਾਰ ਤੂੰ ਵੀ ਕੋਈ ਟੀਕੇ ਟੂਕੇ ਲਵਾ ਲਾ, ਔਰ ਤੂੰ ਵੀ ਕੋਈ ਸਰਜਰੀ ਕਰਵਾ ਲਾ। ਭੋਲੀ ਦੇਖ ਸਾਰੀਆਂ ਤੇਰੀਆਂ ਸਹੇਲੀਆਂ ਸਾਰੀਆਂ, ਮੇਰਾ ਮਤਲਬ ਹੈ ਕਿ ਕੋਈ ਈਸ਼ਵਰੀਆ ਬਣ ਗਈ, ਕੋਈ ਕੁਛ ਬਣ ਗਈ, ਕੋਈ ਕੁਛ ਬਣ ਗਈ। ਖੈਰ ਮਾਈ ਦਾ ਤੇ ਮੈਨੂੰ ਦੇਖ ਕੇ ਨਾ ਇੱਕ ਤਸਵੀਰ ਅਜੀਬ ਜਿਹਾ ਲੱਗਾ ਕਿ ਮਾਈ ਇੰਨੀਆਂ ਤੂੰ ਆਪਣੀਆਂ ਸਰਜਰੀਆਂ ਕਰਵਾਈਆਂ, ਇੰਨੇ ਤੂੰ ਚਿਹਰੇ ਜਿਹੜੇ ਨਾ ਆਪਣਾ ਉਹ ਪਤਾ ਨਹੀਂ ਕੀ ਕੁਛ ਕਰਵਾ ਲਿਆ ਮਾਈ ਨੇ ਆਪਣੇ ਮੂੰਹ 'ਤੇ ਸਾਰਾ ਚਲੋ ਠੀਕ ਆ, ਹੁਣ ਇਲਾਜ ਵੀ ਲਿਆ ਇੰਨਾ ਪੈਸਾ ਮੂੰਹ 'ਤੇ ਸਰਜਰੀਆਂ ਕਰਵਾ ਕੇ, ਉਹ ਵੀ ਨਾਲ ਦੰਦ ਵੀ ਲਵਾ ਲਾ। ਸਾਰਾ ਮੂੰਹ ਸਰਜਰੀਆਂ ਨਾਲ ਭਰਿਆ ਵਾ, ਦੰਦ ਆ ਲੱਗੇ ਟੇਢੇ ਮੇਢੇ ਪੁੱਠੇ ਸਿੱਧੇ, ਆ ਪਤਾ ਨਹੀਂ ਕੀ ਇੱਦਾਂ ਜਿੱਦਾਂ ਕੋਈ ਕੰਨੇ ਵਾਲਾ ਨਹੀਂ ਹੁੰਦਾ ਕੋਈ ਚੀਜ਼, ਜਿਵੇਂ ਕੋਈ ਕਿੱਕਰ ਦਾ ਦਰਖਤ ਹੁੰਦਾ, ਇੱਦਾਂ ਦੇ ਦੰਦ ਮਾਈ ਦੰਦ ਹੀ ਤੂੰ ਠੀਕ ਕਰਾ ਲਾ, ਨਵੇਂ ਲਵਾ ਲਾ। ਕਿੰਨੇ ਕੁ ਜਿੱਥੇ ਇੰਨਾ ਤੂੰ ਪੈਸਾ ਬਰਬਾਦ ਕੀਤਾ ਕੌਮ ਦਾ, ਮੇਰਾ ਮਤਲਬ ਨਾਲ ਦੰਦ ਵੀ ਲਵਾ ਲਾ। ਚਲੋ ਮੇਰਾ ਮਤਲਬ ਹੈ ਕਿ ਡੱਡੂ ਵਰਗੇ ਦੰਦ ਹੋਣੇ ਚਾਹੀਦੇ। ਬੱਲੇ ਮੈਂ ਕਿਹਾ ਡੱਡੂ ਨੇ ਦੰਦ ਵੀ ਲਵਾਏ। ਬਾਬਾ ਜੀ ਕਹਿੰਦੇ ਡੱਡੂ ਦੇ ਤੇ ਦੰਦ ਹੈ ਹੀ ਨਹੀਂ ਸੀ। ਹਾਂ, ਮੈਂ ਕਿਹਾ ਬਾਬਾ ਜੀ ਬਿਲਕੁਲ ਹੀ ਨਹੀਂ ਸੀ। ਬਾਬਾ ਜੀ ਕਹਿੰਦੇ ਕੰਮ ਸੀ ਪੂਰਾ। ਨਹੀਂ ਯਾਰ ਫੱਫਾ ਕੀ ਹੈ? ਬਾਬਾ ਜੀ ਕਹਿੰਦੇ ਦੰਦ ਨਹੀਂ ਸੀ ਨਾ ਇਹਦੇ, ਉਹ ਫਿਰ ਨਵੇਂ ਦੰਦ ਲਵਾਏ ਡੱਡੂ ਨੇ, ਤੇ ਦੰਦ ਲਵਾਏ। ਤੇ ਉਹ ਮਾਈ ਨੂੰ ਵੀ ਚਾਹੀਦਾ ਕਿ ਪਹਿਲੇ ਫੱਫੇ ਬਣੇ, ਕਢਵਾਵੇ ਦੰਦ, ਫਿਰ ਨਵੇਂ ਦੰਦ ਲਵਾ। ਮੈਂ ਕਿਹਾ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਕਿ ਉਹ ਡੱਡੂ ਫੱਫਾ? ਬਾਬਾ ਜੀ ਕਹਿੰਦੇ ਕਿਸੇ ਜਰਨੈਲ ਨੇ ਮੈਨੂੰ ਦੱਸਿਆ। ਹਾਂ,